कि किवें इंदिरा गांधी समेत बहुत सारे कैबिनेट मिनिस्टर KGB ਲਈ ਕੰਮ ਕਰ ਰਹੇ ਸੀ और किवें KGB ने मास्टरमाइंड इहनूं कीता इंडियन इंटैलीजेंस रॉ दे नाल और असीं उहदा पिछोकड़ भी दिता है कि सोवियत यूनीयन का की इंटरस्ट सी सिख फैक्टर दे विच उहदा अफगानिस्तान च फसे होना, पाकिस्तान का एक फ्रंट स्टेट होना उस मुजाहिदीना की ट्रेनिंग च और किवें भारत और जिवें सुब्रमण्यम स्वामी ने भी सिखां नूं कमज़ोर करन दा मतलब सी कि ईवन भारत का डिफेंस खत्म करना और ज़ाहिर है सोवियत यूनीयन जिन्हां दा ड्रीम पुराना टू रीच टू द वार्म वाटर्स ऑफ इंडियन ओशन ये रहा। 1984 इंडिया ने इजराइल नूं रैकगनाइज नहीं सी कीता। 1992 दे विच नरसिम्हा राव ने फॉर्मली इजराइल नूं रैकगनाइज कीता, पर किवें सिखां दे खिलाफ इजराइल भी एक पार्टी है, किवें दरबार साहब ते हमला करन दे लई उन्हां दा स्पैशल ट्रेनिंग कोर्स 3-4 हफ्ते दा इजराइल दी मोसाद करदी है इजराइल च जाके। इजराइल एक होर दुनिया दी माइनॉरिटी जिहड़ी परसिक्यूटेड माइनॉरिटी जिहड़ी अपनी सर्वाइवल लई लड़ रही है उहदे खात्मे दे लई उन्हां दे सब तो मुकद्दस जिहड़ा उन्हां दा नर्व सेंटर है हर चीज़ दा, रूहानीयत दा, टैंपरल दा, उस दे उत्ते हमला कराउण दे लई ਜਿਹੜਾ ਉਹ ਉਹਨਾਂ ਦੀ ਮਦਦਗਾਰ ਹੈ ਤੇ ਫਿਰ ਅਸੀਂ ਵੀ ਇਹਨਾਂ ਦੇ ਨਾਲ ਹਿਸਾਬ ਬਰਾਬਰ ਕਰਨਾ। 81 ਤੋਂ ਹੀ ਤਿਆਰੀਆਂ ਇੰਦਰਾ ਗਾਂਧੀ ਵਾਪਸ ਪਾਵਰ 'ਚ 80 'ਚ ਆਈ ਔਰ 81 ਤੋਂ ਪਲੈਨਿੰਗ ਸੀ ਕਿ ਸਿੱਖਾਂ ਨੂੰ ਸਿੱਖ ਕੌਮ ਨੂੰ ਸਬਕ ਸਿਖਾਉਣਾ ਹੈ। ਇਹਨਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ ਇਹ ਬੜਾ ਆਪਣੇ ਆਪ ਨੂੰ ਜਿਹੜੇ ਨੇ ਉਹ ਸੇਵੀਅਰ ਸਮਝਦੇ ਨੇ। ਇਸ ਇਜ਼ਰਾਈਲ ਦਾ ਇੱਕ ਡੇਅਰਿੰਗ ਆਪਰੇਸ਼ਨ ਸੀ ਜਿੱਥੇ ਕਿ ਉਹਨਾਂ ਨੇ ਆਪਣੇ ਬੰਦੇ ਛੁਡਾਏ ਸੀ ਯੂਗਾਂਡਾ ਦੇ 에ਅਰਪੋਰਟ ਤੋਂ। उन्होंने कहा वही कमांडो जिन्होंने युगांडा ऑपरेशन सक्सैसफुली किया सी वही सी जिन्होंने इन्हों जी है ट्रेनिंग दी। 1977 च जोड़ा युगांडा एंटोबे एयरपोर्ट ऑपरेशन होया सी कि गुप्त थां दे उत्ते जिहड़ी है सीक्रेट बेस है उन्हों का शेरेट मैकॉट उत्थे उन्होंने ट्रेंड किया। क्योंकि दरबार साहब कॉम्पलैक्स मल्टीपल बिल्डिंग्स ने उहदे पिछे भी अगे भी हुण तां बहुत सारियां ढा के गलियारा दे थल्ले उन्होंने तो टैंक बाहर खुला घूम सकता है जो मर्जी हमला करना होए। उन्होंने वो सीन क्रिएट किया है जिथे कि बहुत जिहड़ा वो इस किस्म दी इमारतां होण, बिजी स्ट्रीट्स और व्हीकल गड्डियां खड़ियां होण और 1983 दे विच ट्रेनिंग होंदी। दर्शकों ब्रेक तो बाद तुहाडा सब दा भरपूर स्वागत है। सो व्यूअर्स पहले सैगमेंट विच आपां गलबात कीती है जून 84 दे घल्लूकारे संबंधी। सो हुण भी आपां इस सैगमेंट दे विच गलबात करन जा रहे कि घल्लूकारा 84 नूं भारती फौज वालों ऑपरेशन ब्लू स्टार दा कोड नेम जिहड़ा है दिता गया सी। हुण ये जानकारी मौजूद है कि भारती सरकार ने फौजी हमले लई रूस, इंग्लैंड ਅਤੇ इजराइल ਦੀ ਮਦਦ ਵੀ ਲਈ ਸੀ। ਸੋ रूस ਦੀ ਖੂਫੀਆ ਏਜੰਸੀ KGB ਦੇ ਰੋਲ ਸੰਬੰਧੀ ਵਿਊਅਰਸ ਆਪਾਂ ਜਿਸ ਤਰ੍ਹਾਂ ਕਿ ਕੱਲ ਤੋਂ ਨਾਲ ਗੱਲਬਾਤ ਕੀਤੀ ਸੀ। ਸੋ ਅੱਜ ਅਸੀਂ ਡਾਕਟਰ ਸਾਹਿਬ ਕੋਲ ਪੁੱਛਦੇ ਹਾਂ ਕਿ ਜਿਹੜੀ ਇਜ਼ਰਾਈਲ ਅਤੇ ਇੰਗਲੈਂਡ ਨੇ ਇਸ ਘੱਲੂਘਾਰੇ ਵਿੱਚ ਕੀ ਰੋਲ ਅਦਾ ਕੀਤਾ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਸ ਹਫਤੇ ਦੇ ਵਿੱਚ ਉਹ ਸਾਰੇ ਹੀ ਆਸਪੈਕਟਸ ਜਿਹੜੇ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਨੇ ਉਹਨਾਂ ਤੇ ਗੱਲਬਾਤ ਕਰ ਰਹੇ ਹਾਂ। ਬਿਲਕੁਲ, ਜਿੱਥੇ ਅਸੀਂ ਸਿੱਖ ਐਮੋਸ਼ਨਸ, ਜਜ਼ਬਾਤ, ਦੁਸ਼ਮਣ ਦਾ ਇਰਾਦਾ, ਉਸ ਦੀ ਲਾਮਬੰਦੀ ਦੁਨੀਆ ਭਰ ਦੇ ਵਿੱਚ ਔਰ ਕਿਵੇਂ ਈਵਨ ਇਸ ਫੌਜੀ ਹਮਲੇ ਦੇ ਲਈ ਕਿਵੇਂ ਦੁਨੀਆ ਦੇ ਮੇਨ ਮੁਲਕਾਂ ਦੀ ਮਦਦ ਵੀ ਜਿਹੜੀ ਹੈ ਉਹ ਭਾਰਤੀ ਐਡਮਿਨਿਸਟ੍ਰੇਸ਼ਨ ਨੇ, ਇੰਦਰਾ ਗਾਂਧੀ ਨੇ ਜਾਂ ਉਹਨਾਂ ਦੀ ਰॉ ਏਜੰਸੀ ਨੇ ਲਈ। ਅਸੀਂ ਕੱਲ੍ਹ ਦੀ ਗੁਫ਼ਤਗੂ ਦੇ ਵਿੱਚ ਜਿਹੜੀ KGB ਦੇ ਇੱਕ ਵੱਡੇ ਡਿਫੈਕਟਰ ਜਿਹੜਾ ਉਹਨਾਂ ਦਾ ਆਲਮੋਸਟ ਐਨਾਲਿਸਟ ਸੀ, ਉਹਨਾਂ ਦੇ ਆਰਕਾਈਵਸ ਦੇ ਵਿੱਚ ਲੰਬਾ ਵਕਤ, ਉਸ ਦੇ ਇੰਕਸ਼ਾਫ ਜਿਹੜੇ ਉਹਦੇ ਆਰਕਾਈਵ ਚੋਂ ਨਿਕਲੇ ਉਹਦੇ ਤੇ ਆਧਾਰਿਤ ਦੱਸਿਆ ਸੀ ਕਿ ਕਿਵੇਂ ਇੰਦਰਾ ਗਾਂਧੀ ਸਮੇਤ ਬਹੁਤ ਸਾਰੇ ਕੈਬਨਿਟ ਮਿਨਿਸਟਰ KGB ਲਈ ਕੰਮ ਕਰ ਰਹੇ ਸੀ ਔਰ ਕਿਵੇਂ KGB ਨੇ ਮਾਸਟਰਮਾਈਂਡ ਇਹਨੂੰ ਕੀਤਾ ਇੰਡੀਅਨ ਇੰਟੈਲੀਜੈਂਸ ਰॉ ਦੇ ਨਾਲ ਔਰ ਅਸੀਂ ਉਹਦਾ ਪਿਛੋਕੜ ਵੀ ਦਿੱਤਾ ਕਿ ਸੋਵੀਅਤ ਯੂਨੀਅਨ ਦਾ ਕੀ ਇੰਟਰਸਟ ਸੀ ਸਿੱਖ ਫੈਕਟਰ ਦੇ ਵਿੱਚ, ਉਹਦਾ ਅਫਗਾਨਿਸਤਾਨ 'ਚ ਫਸੇ ਹੋਣਾ, ਪਾਕਿਸਤਾਨ ਦਾ ਇੱਕ ਫਰੰਟ ਸਟੇਟ ਹੋਣਾ ਉਸ ਮੁਜਾਹਿਦੀਨਾਂ ਦੀ ਟ੍ਰੇਨਿੰਗ 'ਚ ਔਰ ਕਿਵੇਂ ਭਾਰਤ ਔਰ ਜਿਵੇਂ ਸੁਬਰਾਮਨੀਅਮ ਸਵਾਮੀ ਨੇ ਵੀ
ਸਿੱਖਾਂ ਨੂੰ ਕਮਜ਼ੋਰ ਕਰਨ ਦਾ ਮਤਲਬ ਸੀ ਕਿ ਈਵਨ ਭਾਰਤ ਦਾ ਡਿਫੈਂਸ ਖਤਮ ਕਰਨਾ। ਔਰ ਜ਼ਾਹਰ ਹੈ ਸੋਵੀਅਤ ਯੂਨੀਅਨ ਜਿਨ੍ਹਾਂ ਦਾ ਡ੍ਰੀਮ ਪੁਰਾਣਾ ਟੂ ਰੀਚ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ ਇਹ ਰਿਹਾ। ਸੋ ਉਹ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਐਪਰੀਸ਼ੀਏਟ ਕੀਤਾ ਕਿ ਬੜਾ ਜਿਹੜਾ ਰਿਸਰਚਡ ਜਿਹੜਾ ਇਹ ਸੈਗਮੈਂਟ ਹੈ। ਹੁਣ ਅੱਜ ਔਰ ਉਹਦੇ ਥੱਲੇ ਇੱਕ ਹਿੰਦੂ ਬੀਬੀ ਨੇ ਕਮੈਂਟ ਕੀਤਾ ਹੈ, ਉਹਨੇ ਕਿਹਾ ਜੀ ਇੱਕ ਸਾਈਕੋਲੋਜੀ ਦਾ ਲਫ਼ਜ਼ ਹੁੰਦਾ ਹੈ ਸੀਜ ਮੈਂਟੈਲਿਟੀ, ਕਿ ਵੀ ਸਿੱਖਾਂ ਦੇ ਇੱਕ ਹਿੱਸੇ ਦੇ ਦਿਮਾਗ 'ਚ ਸੀਜ ਮੈਂਟੈਲਿਟੀ ਹੈ। ਉਹ ਹੁਣ ਹਰ ਇੱਕ ਨੂੰ ਦੋਸ਼ ਦੇ ਰਹੇ ਨੇ। ਉਹ ਭਾਰਤ ਦੇ ਵਿੱਚ ਤਾਂ ਸਰਕਾਰ ਦੇਣ ਤੋਂ ਬਾਅਦ ਹੁਣ ਬਾਹਰਲੇ ਮੁਲਕਾਂ ਨੂੰ ਵੀ ਉਹ ਜਿਹੜਾ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਕਰ ਰਹੇ ਨੇ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਹਮਲੇ 'ਚ ਕੀਤਾ। ਪਰ ਬੀਬੀ ਜੀ ਤੁਸੀਂ ਜੋ ਵੀ ਹੋ, ਸੁਸ਼ਮਾ ਸ਼ਰਮਾ ਹੋ ਕਿ ਵਰਮਾ ਹੋ, ਲੇਕਿਨ ਜੇ ਤੁਹਾਡੇ ਕੋਲ ਕੋਈ ਵੀ ਕਾਊਂਟਰ ਆਰਗੂਮੈਂਟ ਹੈ, ਅਸੀਂ ਬਹੁਤ ਵਾਰ ਤੁਹਾਡੇ ਸੋਰਸਿਸ ਨੂੰ ਹੀ ਕੋਟ ਕਰਦੇ ਹਾਂ ਜਾਂ ਜਿਹੜੀ ਇੰਟਰਨੈਸ਼ਨਲ ਪਬਲੀਕੇਸ਼ਨ 'ਚ ਆਈ ਗੱਲ ਹੈ। ਸੋ ਕਿਸੇ ਚੀਜ਼ ਨੂੰ ਜਿਹੜਾ ਉਹ ਇੱਕ ਤਾਂ ਤੁਸੀਂ ਜ਼ੁਲਮ ਕਰਦੇ ਹੋ, ਆਪਣੇ ਝੂਠ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰਦੇ ਹੋ, ਔਰ ਫਿਰ ਤੁਸੀਂ ਰਿਡੀਕਿਊਲ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਨ੍ਹਾਂ ਨੇ ਆਪਣੇ ਦੁੱਖ ਦੀ ਕਹਾਣੀ ਉਹ ਸੁਣਾਣੀ ਹੈ। ਔਰ ਉਹਨਾਂ ਨੇ ਜਦੋਂ ਅਸੀਂ ਸਬੂਤਾਂ ਦੇ ਨਾਲ ਤੁਹਾਨੂੰ ਕਾਊਂਟਰ ਕਰਦੇ ਹਾਂ ਫਿਰ ਤੁਹਾਡੇ 'ਚ ਹਿੰਮਤ ਨਹੀਂ ਹੁੰਦੀ। ਔਰ ਅਸੀਂ ਇਹ ਪਬਲਿਕਲੀ ਕਈ ਵਾਰ ਕਿਹਾ ਵੀ ਇਹਨਾਂ ਦੇ ਐਂਬੈਸਡਰ ਔਰ ਜਿਹੜੇ ਬੈਠੇ ਨੇ ਫੋਰਨ ਆਫਿਸ ਵਾਲੇ ਪਬਲਿਕ ਡਿਬੇਟਸ ਕਰ ਲਓ, ਕਿਸੇ ਥਾਂ ਤੇ ਆ ਜਾਓ, ਤੁਸੀਂ ਕਿਸੇ ਵੀ ਮੁੱਦੇ ਤੇ ਕਰ ਲਓ ਜੋ ਵੀ ਸਿੱਖਾਂ ਨਾਲ ਸੰਬੰਧਿਤ ਹੈ। ਹੁਣ ਅੱਜ ਜਿਹੜੀ ਅਸੀਂ ਇਹ ਇਨਕਸ਼ਾਫ ਤਾਂ ਸਾਡਾ ਨਹੀਂ ਹੈ, ਕਿਉਂਕਿ ਇਨਕਸ਼ਾਫ ਤਾਂ ਸਿੱਖ ਹਲਕਿਆਂ 'ਚ ਪਹਿਲਾਂ ਤੋਂ ਪਤਾ ਹੈ। ਔਰ ਈਵਨ ਇੰਡੀਆ ਟੂਡੇ ਵਰਗੀ ਪਬਲੀਕੇਸ਼ਨ ਜਿਹੜੀ ਇਹਨਾਂ ਦੀ ਹੈ, ਉਦੋਂ ਵੀ ਇਹਨਾਂ ਦੀ ਸੀ, ਅੱਜ ਵੀ ਇਹਨਾਂ ਦੀ ਹੈ, ਉਹਨਾਂ ਨੇ ਜੂਨ 6 2018 ਦੇ ਵਿੱਚ ਇਹ ਆਰਟੀਕਲ ਛਾਪਿਆ ਸੀ। ਕਿਉਂਕਿ ਅਸੀਂ ਤਾਂ ਹਮੇਸ਼ਾ ਇਸ ਗੱਲ ਨੂੰ ਕਹਿੰਦੇ ਰਹੇ ਕਿ ਜਿਹੜੇ ਉਹਨਾਂ ਦੇ ਸਪੈਸ਼ਲ ਗਾਰਡ ਕਮਾਂਡੋਜ਼ ਨੇ ਜਿਹੜੇ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਵੇਲੇ ਇਸਤੇਮਾਲ ਕੀਤੇ, ਵੀ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਉਹ ਇਜ਼ਰਾਈਲ 'ਚ ਹੋਈ ਸੀ, ਉਹਨਾਂ ਦੀ ਮੋਸਾਦ ਨੇ ਕੀਤਾ ਸੀ। ਔਰ ਹਾਲਾਂਕਿ ਜਦੋਂ ਤੁਸੀਂ 1984 ਵੱਲ ਦੇਖਦੇ ਹੋ, 1984 'ਚ ਇੰਡੀਆ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਨਹੀਂ ਸੀ ਕੀਤਾ। 1992 ਦੇ ਵਿੱਚ ਨਰਸਿਮਹਾ ਰਾਓ ਨੇ ਫਾਰਮਲੀ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ। ਪਰ ਕਿਵੇਂ ਸਿੱਖਾਂ ਦੇ ਖਿਲਾਫ ਇਜ਼ਰਾਈਲ ਵੀ ਇੱਕ ਪਾਰਟੀ ਹੈ, ਕਿਵੇਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਉਹਨਾਂ ਦਾ ਸਪੈਸ਼ਲ ਟ੍ਰੇਨਿੰਗ ਕੋਰਸ 3-4 ਹਫ਼ਤੇ ਦਾ ਇਜ਼ਰਾਈਲ ਦੀ ਮੋਸਾਦ ਕਰਦੀ ਹੈ ਇਜ਼ਰਾਈਲ 'ਚ ਜਾ ਕੇ। ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਇੰਡੀਆ ਟੂਡੇ ਦਾ ਜਿਹੜਾ 6 ਜੂਨ 2018 ਦੇ ਵਿੱਚ ਉਹਨਾਂ ਦਾ ਇੱਕ ਆਰਟੀਕਲ ਜਿਸ ਨੂੰ ਪ੍ਰਭਾਸ਼ ਕੁਮਾਰ ਦੱਤਾ, ਇਹ ਵੀ ਬ੍ਰਾਹਮਣ ਨੇ ਸੱਜਣ, ਪ੍ਰਭਾਸ਼ ਕੁਮਾਰ ਦੱਤਾ ਨੇ ਲਿਖਿਆ। ਔਰ ਉਹਦਾ ਹੈਡਿੰਗ ਹੀ ਉਹ ਹੈ ਜਿਹੜਾ ਅਸੀਂ ਸੈਗਮੈਂਟ ਦਾ ਦਿੱਤਾ ਹੈ, Israel's invisible hand behind Operation Blue Star of 1984. A group of special commandos entered the Golden Temple on June 6th in 1984 to carry out Operation Blue Star. The commandos had been trained in Israel to combat terrorists in urban surroundings. ਹੁਣ ਇਹ ਹੈਡਲਾਈਨ ਹੈ। ਹੁਣ ਇਹਦੇ ਖਿਲਾਫ ਕਿਸੇ ਨੇ ਸੂ ਨਹੀਂ ਕੀਤਾ ਇੰਡੀਆ ਟੂਡੇ ਦੇ ਕਿ ਭਾਈ ਤੁਸੀਂ ਭਾਰਤ ਨੂੰ ਇਜ਼ਰਾਈਲ ਦੇ ਨਾਲ ਜੋੜਿਆ ਸੀ ਤਾਂ ਰੈਕਗਨਾਈਜ਼ ਵੀ ਨਹੀਂ ਸੀ ਕੀਤਾ ਹੋਇਆ ਫਾਰਮਲੀ, ਉਹ ਤਾਂ 1992 'ਚ ਕੀਤਾ। ਹੁਣ ਇਹ ਗੱਲ ਦੱਸਦੀ ਔਰ ਮੈਂ ਇਸੇ ਹੀ ਸਟੋਰੀ ਨੂੰ ਬੇਸ ਕਰਨਾ ਚਾਹੁੰਦਾ। ਔਰ ਫਿਰ ਯੂਕੇ ਵਾਲਾ ਤਾਂ ਸਾਹਮਣੇ ਆ ਚੁੱਕਾ ਹੈ ਕਿ ਕਿਵੇਂ ਇੰਦਰਾ ਗਾਂਧੀ ਨੇ ਫਰਵਰੀ 1984 ਦੇ ਵਿੱਚ ਮਾਰਗਰੇਟ ਥੈਚਰ ਨੂੰ ਚਿੱਠੀ ਲਿਖੀ ਕਿ ਸਾਡੀ ਮਦਦ ਕਰੋ, ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ। ਉਹਨੇ ਜਵਾਬ ਵੀ ਦਿੱਤਾ। ਔਰ MI6 ਦੇ 2 ਆਲਾ ਜਿਹੜੇ ਆਫੀਸਰ ਸੀ ਉਹ ਇੰਡੀਆ ਗਏ, ਉਹ ਉੱਥੋਂ ਦਰਬਾਰ ਸਾਹਿਬ ਆਏ, ਉਹਨਾਂ ਨੇ ਰੇਕੀ ਕੀਤੀ। ਉਹਨਾਂ ਨੇ ਕੀ ਸੁਝਾਅ ਦਿੱਤੇ, ਕਿਉਂਕਿ ਜੋ ਹੀ ਇਹ ਡੀਕਲਾਸੀਫਾਈਡ ਡਾਕੂਮੈਂਟ 'ਚੋਂ ਗੱਲ ਸਾਹਮਣੇ ਆਈ, ਯੂਕੇ ਦੇ ਸਿੱਖਾਂ ਨੇ ਇਸ ਮਸਲੇ ਨੂੰ ਚੁੱਕਿਆ। ਇਹ 2014 ਤੋਂ ਹੀ ਸ਼ੁਰੂ ਹੋ ਗਈ ਸੀ ਗੱਲ। ਔਰ ਫਿਰ ਕਿਵੇਂ ਉਹਨਾਂ ਨੇ ਫਾਈਨਲ ਉਹਨਾਂ ਦਾ ਬ੍ਰਿਟਿਸ਼ ਜਿਹੜਾ ਫੋਰਨ ਸੈਕਟਰੀ ਵਿਲੀਅਮ ਹੇਗ ਹੈ, ਉਹਨੇ ਇਸ ਗੱਲ ਨੂੰ ਮੰਨਿਆ। ਹਾਲਾਂ ਉਹਨਾਂ ਨੇ ਬਾਅਦ 'ਚ ਉਹਨੂੰ ਫਿਰ ਕਲਾਸੀਫਾਈ ਕਰਤਾ ਡਾਕੂਮੈਂਟਸ ਨੂੰ ਡੀਟੇਲ, ਪਰ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਕਿਉਂਕਿ ਬੜਾ ਇੰਪੋਰਟੈਂਟ ਹੈ, ਜਦੋਂ ਅਸੀਂ ਇਸ ਸਾਰੇ ਪੀਰੀਅਡ 'ਚ ਗਾਜ਼ਾ ਦੇ ਵਿੱਚ ਜੋ 11 ਦਿਨ ਬਰਬਰੀਅਤ ਕੀਤੀ ਇਜ਼ਰਾਈਲ ਨੇ, ਸਿੱਖ ਕੌਮ ਫਲਸਤੀਨੀਆਂ ਦੇ ਨਾਲ ਖਲੋਤੀ। ਹਾਲਾਂਕਿ ਬਹੁਤ ਸਾਰਿਆਂ ਨੂੰ ਉਦੋਂ ਇਹ ਨਹੀਂ ਸੀ ਕਿ ਵੀ ਅਸੀਂ ਇਜ਼ਰਾਈਲ ਦੇ ਨਾਲ ਅਸੀਂ ਵੀ ਅਕਾਊਂਟ ਸੈਟਲ ਕਰਨਾ ਹੈ, ਜੋ ਇਹਨਾਂ ਨੇ ਜੂਨ 84 ਦੇ ਜਿਹੜਾ ਸਾਡੇ ਮੁਕੱਦਸ ਦਰਬਾਰ ਸਾਹਿਬ ਤੇ ਹਮਲੇ ਵੇਲੇ ਜਿਵੇਂ ਕੀਤਾ। ਕਿਉਂਕਿ ਜ਼ਾਹਰ ਹੈ ਕਿ ਜਦੋਂ ਟ੍ਰੇਨਿੰਗ ਲਈ ਗਏ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦਾ ਮਿਸ਼ਨ ਕੀ ਹੈ, ਕਿਉਂਕਿ ਅਸੀਂ ਇਹਦੇ 'ਚ ਦੇਖਾਂਗੇ ਕਿ ਕਿਵੇਂ ਉਹਨਾਂ ਨੂੰ ਟ੍ਰੇਨਡ ਕੀਤਾ ਗਿਆ, ਕਿਸ ਲੈਵਲ ਦੇ ਉਹ ਲੋਕ ਸੀ।
ਸੋ ਜੇ ਇਜ਼ਰਾਈਲ ਇੱਕ ਹੋਰ ਦੁਨੀਆ ਦੀ ਮਾਈਨੋਰਿਟੀ ਜਿਹੜੀ ਪਰਸੀਕਿਊਟਿਡ ਮਾਈਨੋਰਿਟੀ ਜਿਹੜੀ ਆਪਣੀ ਸਰਵਾਈਵਲ ਲਈ ਲੜ ਰਹੀ ਹੈ, ਉਹਦੇ ਖਾਤਮੇ ਦੇ ਲਈ ਉਹਨਾਂ ਦੇ ਸਭ ਤੋਂ ਮੁਕੱਦਸ ਜਿਹੜਾ ਉਹਨਾਂ ਦਾ ਨਰਵ ਸੈਂਟਰ ਹੈ ਹਰ ਚੀਜ਼ ਦਾ, ਰੂਹਾਨੀਅਤ ਦਾ, ਟੈਂਪੋਰਲ ਦਾ, ਉਸ ਦੇ ਉੱਤੇ ਹਮਲਾ ਕਰਾਉਣ ਦੇ ਲਈ ਜਿਹੜਾ ਉਹ ਉਹਨਾਂ ਦੀ ਮਦਦਗਾਰ ਹੈ, ਤੇ ਫਿਰ ਅਸੀਂ ਵੀ ਇਹਨਾਂ ਦੇ ਨਾਲ ਹਿਸਾਬ ਬਰਾਬਰ ਕਰਨਾ। ਔਰ ਅਸੀਂ ਵੈਸੇ ਵੀ ਜੋ ਉਹਨਾਂ ਦੀਆਂ ਨੀਤੀਆਂ ਨੇ ਉਸ ਤੇ ਮੈਂ ਗੱਲ ਕਰਦਾ ਰਹਿਣਾ। ਹੁਣ ਜਿਹੜਾ ਇਸ ਦੀਆਂ ਫਿਰ ਹਾਈਲਾਈਟਸ ਨੇ ਇਸ ਆਰਟੀਕਲ ਦੀਆਂ, ਕਮਾਂਡੋਜ਼ ਚੋਜ਼ਨ ਫॉर ਆਪਰੇਸ਼ਨ ਬਲੂ ਸਟਾਰ were trained in Israel. Anti-terror training was a special arrangement between RAW and Mossad. ਹੁਣ ਇਹ ਬੀਬੀ ਸੁਸ਼ਮਾ ਸ਼ਰਮਾ ਜੀ ਜਾਂ ਵਰਮਾ ਜੀ, ਇਹ ਦੇਖ ਲਓ, ਇਹ ਤੁਹਾਡੀ ਪਬਲੀਕੇਸ਼ਨ ਕਹਿ ਰਹੀ ਹੈ ਕਿ ਭਾਈ ਅਸੀਂ ਨਹੀਂ ਕਹਿ ਰਹੇ ਕਿ ਵੀ ਤੁਸੀਂ ਤਾਂ ਇਹਨੂੰ ਇੱਕ ਲਾ ਐਂਡ ਆਰਡਰ ਦੀ ਨਾਂ ਦੇ ਕੇ 2 ਘੰਟੇ 'ਚ ਐਂਡ ਕਰਕੇ ਝੂਠ ਜਿਹੜਾ ਆਪਣਾ ਵੇਚਣਾ ਚਾਹੁੰਦੇ ਸੀ, ਪਰ ਇਹ ਤਾਂ ਸਾਡੇ ਯੋਧਿਆਂ ਨੂੰ ਸਲਾਮ ਹੈ ਕਿ ਉਹਨਾਂ ਨੇ 72 ਘੰਟੇ ਤੁਹਾਡੀ ਉਹ ਭੂਤਨੀ ਭੁਲਾਈ, ਤੁਹਾਡੇ ਟੈਂਕਾਂ ਤੋਪਾਂ ਦਾ ਉਹ ਮੂੰਹ ਮੋੜਿਆ ਕਿ ਮੁੜ ਕੇ ਤੁਸੀਂ ਉਹ ਫੌਜੀਆਂ ਦੀਆਂ ਲਾਸ਼ਾਂ ਢੂੰਡਤੇ ਹੀ ਰਹੇ। ਲੇਕਿਨ ਹੁਣ ਕਿਉਂਕਿ ਸੱਚ ਸਾਹਮਣੇ ਆ ਰਿਹਾ ਦੁਨੀਆ ਦੇ ਕਿ ਭਾਈ ਇਹ ਕਿਸ ਲੈਵਲ ਦੀ ਕੰਸਪੀਰੇਸੀ ਸੀ, ਹੁਣ ਇਹ ਸਟੋਰੀ ਮੈਂ ਇਹਨਾਂ ਦੀ ਹੈ, ਕ੍ਰੈਡਿਟ ਇਹਨਾਂ ਨੂੰ ਜਾਂਦਾ ਹੈ ਔਰ ਮਿਸਟਰ ਪ੍ਰਭਾਸ਼ ਕੁਮਾਰ ਦੱਤਾ ਉਹਨਾਂ ਨੂੰ, ਔਰ ਇੰਡੀਆ ਟੂਡੇ ਨੂੰ ਜ਼ਾਹਰ ਹੈ ਉਹਨੇ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਭਾਈ ਇਹ ਜਿਹੜਾ June 6th is the anniversary of Operation Blue Star that was conducted in 1984 to flush out Khalistani terrorists. ਹੁਣ ਇਹ ਜ਼ਬਾਨ ਹਿੰਦੂ ਤਵੀਆਂ ਦੀ ਦੇ ਨਾਲ will have to bear with it from Golden Temple। ਔਰ ਫਿਰ ਪਿੰਡਰਾਂ ਵਾਲੇ 37 ਸਾਲਾ ਉਮਰ ਦੇ ਇੱਕ ਰਿਲੀਜੀਅਸ ਲੀਡਰ was the leader of Khalistani separatists। ਹੁਣ ਨਾ ਤਾਂ ਖਾਲਿਸਤਾਨ ਡਿਕਲੇਅਰ ਪਿੰਡਰਾਂ ਵਾਲਿਆਂ ਨੇ ਕੀਤਾ ਸੀ, ਨਾ ਸਿੱਖਾਂ ਨੇ ਕੀਤਾ, ਪਰ ਇਹ ਝੂਠ ਸਾਨੂੰ ਜਿਹੜਾ ਸਹਾਰਨਾ ਪਏਗਾ ਕਿਉਂਕਿ ਜਿਹੜਾ ਸੱਚ ਇਹਦੇ ਚੋਂ ਰਿਵੀਲ ਹੁੰਦਾ ਹੈ ਇਹ ਸਾਡੇ ਲਈ ਫਿਊਚਰ ਦੇ ਵਿੱਚ ਵੀ ਮਦਦਗਾਰ ਹੋਏਗਾ। ਫਿਰ ਉਹਨੇ ਆਪਣਾ ਵਰਜ਼ਨ ਦਿੱਤਾ ਕਿ ਕਿਵੇਂ ਪਿੰਡਰਾਂ ਵਾਲਿਆਂ ਨੇ ਟੇਕ ਓਵਰ ਕਰ ਲਿਆ ਸੀ 81 ਚ ਸਾਰੇ ਦਰਬਾਰ ਸਾਹਿਬ ਨੂੰ ਔਰ ਪੰਜਾਬ ਨੂੰ, ਫਿਰ ਪ੍ਰੈਜ਼ੀਡੈਂਟ ਰੂਲ ਲਾ ਦਿੱਤਾ ਗਿਆ ਔਰ ਪਿੰਡਰਾ ਵਾਲੇ had declared a war on the state and had fallen out in favor of rulers at the center ਕਿ ਜੀ ਪਿੰਡਰਾਂ ਵਾਲਿਆਂ ਨੇ ਜੰਗ ਡਿਕਲੇਅਰ ਕਰਤੀ ਸੀ। ਹੁਣ ਇਹ ਝੂਠ ਨਾਲ ਵੀ ਬੇਅਰ ਕਰੋ। ਔਰ ਉਹਨੇ ਫਿਰ ਇੰਦਰਾ ਗਾਂਧੀ ਨੂੰ ਕ੍ਰੈਡਿਟ ਦਿੱਤਾ ਹੈ ਕਿ ਜੀ ਉਹਨੇ ਫੈਸਲਾ ਕੀਤਾ ਕਿ ਪਿੰਡਰਾਂ ਵਾਲਿਆਂ ਦੇ ਖਿਲਾਫ ਡਿਸਾਈਸਿਵ ਲੜਾਈ ਲੜਨੀ ਹੈ। The army was roped in, ਹੁਣ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ। Army was roped in and 20 commandos of army were sent to Israel. The commandos who entered the Golden Temple on June 6, 1984 were part of special group of the 56th Commando Company of the Indian Army। ਹੁਣ ਇਹਨੇ ਆਈਡੈਂਟੀਫਾਈ ਕੀਤਾ ਹੈ ਵੀ ਇਹ ਜਿਹੜੀ ਉਹਨਾਂ ਦੀ 56th Commando Company ਹੈ ਉਹਦਾ ਹਿੱਸਾ ਸੀ। They were the only unit of Indian forces to have received specialized training to fight terrorists having taken control of a sensitive public place and deal with hostage-like situation। ਕਿ ਇਹ ਉਹਦੇ ਲਈ trained ਸੀ ਔਰ ਇਹ 56th Commando Company ਸੀ। Special Group or SG Commandos as they were called those days had been trained by an expert team of the Mossad, the Israeli intelligence organization. The Special Group Commandos has been created in 1981 for special operations। ਹੁਣ ਇਹ ਸਪੈਸ਼ਲ ਕਮਾਂਡੋ ਵੀ 81 ਚ ਕਿਉਂਕਿ 81 ਤੋਂ ਹੀ ਤਿਆਰੀਆਂ ਇੰਦਰਾ ਗਾਂਧੀ ਵਾਪਸ ਪਾਵਰ ਚ 80 ਚ ਆਈ ਔਰ 81 ਤੋਂ ਪਲੈਨਿੰਗ ਸੀ ਕਿ ਸਿੱਖਾਂ ਨੂੰ, ਸਿੱਖ ਕੌਮ ਨੂੰ ਸਬਕ ਸਿਖਾਉਣਾ ਹੈ। ਇਹਨਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ ਇਹ ਬੜਾ ਆਪਣੇ ਆਪ ਨੂੰ ਜਿਹੜੇ ਨੇ ਉਹ ਸੇਵੀਅਰ ਸਮਝਦੇ ਨੇ ਇਸ ਨੇਸ਼ਨ ਦੇ। ਹੁਣ 81 ਚ ਇਹ ਜਿਹੜਾ ਸਪੈਸ਼ਲ ਆਪਰੇਸ਼ਨ ਦੇ ਲਈ ਇਹ ਕਮਾਂਡੋ ਉਹਨਾਂ ਦਾ ਕ੍ਰੀਏਟ ਕੀਤੇ ਗਏ। The Israeli trainers were Mossad commandos who had conducted a one-to-one of its kind operations to rescue hostages from Uganda's Entebbe airport in 1977। ਹੁਣ ਇਹ ਵੀ ਇਜ਼ਰਾਈਲ ਦਾ ਇੱਕ ਡੇਅਰਿੰਗ ਆਪਰੇਸ਼ਨ ਸੀ ਜਿੱਥੇ ਕਿ ਉਹਨਾਂ ਨੇ ਆਪਣੇ ਬੰਦੇ ਛੁਡਾਏ ਸੀ ਯੁਗਾਂਡਾ ਦੇ 에ਅਰਪੋਰਟ ਤੋਂ। ਉਹਨਾਂ ਨੇ ਕਿਹਾ ਉਹੀ ਕਮਾਂਡੋ ਜਿਨ੍ਹਾਂ ਨੇ ਯੁਗਾਂਡਾ ਆਪਰੇਸ਼ਨ ਸਕਸੈਸਫੁਲੀ ਕੀਤਾ ਸੀ ਉਹੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਜਿਹੜੀ ਹੈ ਟ੍ਰੇਨਿੰਗ ਦਿੱਤੀ। 1977 ਚ ਜਿਹੜਾ ਯੁਗਾਂਡਾ ਐਂਟੋਬੇ 에ਅਰਪੋਰਟ ਆਪਰੇਸ਼ਨ ਹੋਇਆ ਸੀ। India did not have diplomatic ties with Israel at that time
and training had been coordinated by Research and Analysis Wing, that is RA, which had its own arrangement with Mossad. RA ने Mossad ਦੇ ਨਾਲ deal ਬਣਾਈ. The training was provided to Indian SG commandos at the secret base of Seret Matkal. ਇਹ ਕੋਈ ਥਾਂ ਇਜ਼ਰਾਈਲ 'ਚ ਹੀ ਹੈ ਕਿ ਇੱਕ ਗੁਪਤ ਥਾਂ ਦੇ ਉੱਤੇ ਜਿਹੜੀ ਹੈ ਸੀਕ੍ਰੇਟ ਬੇਸ ਹੈ ਉਹਨਾਂ ਦਾ ਸੇਰੇਟ ਮੈਕॉट, ਉੱਥੇ ਉਹਨਾਂ ਨੂੰ ਟ੍ਰੇਨਡ ਕੀਤਾ ਗਿਆ. ਹੁਣ ਕਿਸ ਕਿਸਮ ਦੀ ਟ੍ਰੇਨਿੰਗ ਸੀ? The Indian commandos underwent special anti-terror training for over 3 weeks in 1983 in the recreated landscapes having busy streets, maze of buildings and vehicles. ਹੁਣ ਕਿਉਂਕਿ ਦਰਬਾਰ ਸਾਹਿਬ ਕੰਪਲੈਕਸ 'ਚ ਮਲਟੀਪਲ ਬਿਲਡਿੰਗਸ ਨੇ, ਉਹਦੇ ਪਿੱਛੇ ਵੀ ਅੱਗੇ ਵੀ ਹੁਣ ਤਾਂ ਬਹੁਤ ਸਾਰੀਆਂ ਢਾਹ ਕੇ ਗਲਿਆਰਾ ਦੇ ਥੱਲੇ ਉਹਨਾਂ ਨੂੰ ਤਾਂ ਟੈਂਕ ਬਾਹਰ ਖੁੱਲਾ ਘੁੰਮ ਸਕਦਾ ਜਦੋਂ ਮਰਜ਼ੀ ਹਮਲਾ ਕਰਨਾ ਹੋਏ. ਉਹਨਾਂ ਨੇ ਉਹ ਸੀਨ ਕ੍ਰੀਏਟ ਕੀਤਾ ਹੈ ਜਿੱਥੇ ਕਿ ਬਹੁਤ ਜਿਹੜਾ ਉਹ ਇਸ ਕਿਸਮ ਦੀਆਂ ਇਮਾਰਤਾਂ ਹੋਣ, ਬਿਜ਼ੀ ਸਟਰੀਟਸ ਔਰ ਵਹੀਕਲ ਗੱਡੀਆਂ ਖੜੀਆਂ ਹੋਣ, ਔਰ ਇਹ 1983 ਦੇ ਵਿੱਚ ਟ੍ਰੇਨਿੰਗ ਹੁੰਦੀ ਹੈ. ਹੁਣ ਤੁਸੀਂ ਅੰਦਾਜ਼ਾ ਲਾਓ ਕਿ 1983 ਤੱਕ ਪਹੁੰਚਦਿਆਂ 1981 ਤੋਂ ਉਹਨਾਂ ਨੇ ਡੀਲ ਬਣਾ ਲਈ, ਕਮਾਂਡੋ ਯੂਨਿਟ ਕ੍ਰੀਏਟ ਕਰ ਲਈ, ਔਰ ਇਹ 83 ਚ ਹੁੰਦਾ. This training came useful when the special commandos entered the Golden Temple at 11:30 p.m. on June 6th, 84. ਹੁਣ ਇਹ ਅੱਗੋਂ ਉਹਨੇ ਕਿਹਾ ਕਿ ਜੀ ਇਹ ਬੜੀ ਕੰਮ ਆਈ ਕਿਉਂਕਿ ਇਹੀ ਕਮਾਂਡੋ ਸੀ ਜਿਨ੍ਹਾਂ ਨੇ 6 ਜੂਨ ਦੀ ਸਵੇਰ, ਅਸੀਂ 5 ਤੇ 6 ਜੂਨ ਦੀ ਰਾਤ ਨੂੰ ਜਿਹੜੀ ਫਿਰ ਬੈਟਲ ਆਫ ਟੈਂਕਸ ਹੁੰਦੀ ਹੈ ਜਦੋਂ ਪਿੰਡਾਂ ਵਾਲੇ ਸ਼ਹੀਦ ਹੁੰਦੇ ਨੇ, ਉਹਦਾ ਜ਼ਿਕਰ ਮੰਡੇ ਕਰਾਂਗੇ, ਮੰਡੇ ਦੇ ਪ੍ਰੋਗਰਾਮ. ਹੁਣ ਉਹਨਾਂ ਕਮਾਂਡੋਆਂ ਦਾ ਪਹਿਰਾਵਾ ਕੀ ਸੀ, ਉਹਨਾਂ ਦੀ ਟ੍ਰੇਨਿੰਗ ਕੀ ਸੀ? ਕਮਾਂਡੋਜ਼ ਵਰ ਇਨ ਬਲੈਕ ਫਟੀਗਸ ਐਂਡ ਵੋਰ ਨਾਈਟ ਵਿਜ਼ਨ ਗਲਾਸਿਸ, M1 steel helmets, bulletproof jackets, and carried sophisticated guns including AK-47 assault rifles. ਉਹ ਕਾਲੇ ਪਹਿਰਾਵੇ ਦੇ ਵਿੱਚ ਮੜੇ ਹੋਏ, ਨਾਈਟ ਵਿਜ਼ਨ ਗਲਾਸਿਸ, NVG ਉਹਨੂੰ ਕਹਿੰਦੇ ਨੇ ਕਿ ਜਿਹੜਾ ਰਾਤ ਦੇ ਹਨੇਰੇ 'ਚ ਵੀ ਉਹ ਦੇਖ ਸਕਣ ਦੇ ਉਹਨਾਂ ਨੂੰ ਨਜ਼ਰ ਆਉਂਦਾ ਉਹਦੇ 'ਚ. M1 ਸਟੀਲ ਹੈਲਮਟ ਉਹਨਾਂ ਦੇ ਪਾਏ ਹੋਏ ਨੇ, ਬੁਲਟ ਪ੍ਰੂਫ ਜੈਕਟ ਇਹਨੂੰ ਕਹਿੰਦੇ ਨੇ ਕਿ ਭਾਈ ਪੂਰੀ ਤਰ੍ਹਾਂ ਉਹ ਉਸ ਜੈਕਟ ਦੇ ਨਾਲ, ਔਰ ਐਂਡ ਕੈਰੀਡ ਸੋਫਿਸਟੀਕੇਟਡ ਗਨਸ ਇਨਕਲੂਡ AK-47 ਅਸਾਲਟ ਰਾਈਫਲ ਜਿਹੜਾ ਕਲੋਜ਼ਡ ਕੰਬੈਟ ਦਾ ਸਭ ਤੋਂ ਪਾਵਰਫੁਲ ਵੈਪਨ ਹੈ. The commandos were capable of jogging at a speed of 40 km/h. ਉਹਨਾਂ ਦੀ ਟ੍ਰੇਨਿੰਗ ਇਸ ਕਿਸਮ ਦੀ ਸੀ ਕਿ ਉਹ 40 ਕਿਲੋਮੀਟਰ ਇੱਕ ਘੰਟਾ ਜੌਗ, ਕਿਉਂਕਿ ਉਹਨਾਂ ਨੇ ਤੇਜ਼ੀ ਨਾਲ ਜਾਣਾ ਹੈ, ਆਪਰੇਸ਼ਨ ਕਰਨਾ ਹੈ, ਵਾਪਸ ਆਉਣਾ ਹੈ ਜਾਂ ਹੌਸਟੇਜ ਛੁਡਾਉਣ, ਜੋ ਵੀ ਉਹਨਾਂ ਦਾ ਯੂਗਾਂਡਾ ਐਂਡ ਟੋਬੇ ਜਿਹੜੇ ਮੋਸਾਦ ਦੇ ਕਮਾਂਡੋ ਸੀ ਉਸ ਪੈਟਰਨ ਤੇ ਉਹਨਾਂ ਦੀ ਟ੍ਰੇਨਿੰਗ ਹੋਈ. ਔਰ ਉਹਦੇ 'ਚ ਫਿਰ ਉਹਨੇ ਅੱਗੋਂ ਕਿਹਾ ਵੀ ਅੱਗੋਂ ਜਿਹੜਾ ਡਿਫੈਂਸ ਹੈ ਉਹ ਬੜਾ ਸਖਤ ਸੀ ਕਿਉਂਕਿ ਬੰਗਲਾਦੇਸ਼ ਦਾ ਹੀਰੋ ਜਨਰਲ ਸੁਬੇਗ ਸਿੰਘ ਜਿਹਨੇ ਇਹ ਸਾਰਾ ਅੱਗੋਂ ਡਿਫੈਂਸ ਕੀਤਾ ਹੋਇਆ ਸੀ. The SG commandos faced tough resistance and were met with unexpected firepower from those hiding inside Golden Temple. ਉਹਨਾਂ ਨੇ ਕਿਹਾ ਜੀ ਉਹਨਾਂ ਦਾ ਬੁਰਾ ਹਾਲ ਹੋਇਆ ਕੀਤਾ, ਬਹੁਤ ਟਫ ਰੈਜ਼ਿਸਟੈਂਸ ਮਿਲੀ ਕਿਉਂਕਿ ਬਹੁਤ ਜ਼ਿਆਦਾ ਫਾਇਰ ਪਾਵਰ ਸੀ. Additional unit of the army was also pressed into action at the Golden Temple against the fighters of Pindrawale. ਹੁਣ ਇਹਨਾਂ ਨੇ ਕਿਵੇਂ ਫੌਜ, ਟੈਂਕ, CS2, ਪੋਇਜ਼ਨਸ ਗੈਸ, ਹਰ ਚੀਜ਼, ਕਮਾਂਡੋ ਤਾਂ ਉੜ ਗਏ ਇਹਨਾਂ ਦੇ, ਬਹੁਤ ਸਾਰਿਆਂ ਦੇ ਤਾਂ ਐਂਪੂਟੇਟ ਹੋਈਆਂ ਲੱਤਾਂ ਕਿਉਂਕਿ ਕ੍ਰੋਲ ਕਰਕੇ ਜਾ ਰਹੇ ਸੀ. ਸੋ 3 ਟਾਇਰ ਫਾਇਰ ਜਿਹੜੀ ਹੈ ਬਾਟਮ ਤੋਂ, ਮਿਡਲ ਤੋਂ ਉੱਪਰ, ਉਹ ਤਾਂ ਜਨਰਲ ਸੁਬੇਗ ਸਿੰਘ ਨੇ ਔਰ ਸਿੱਖੀ ਸਪਿਰਿਟ ਨੇ ਆਪਣਾ ਜਲਵਾ ਦਿਖਾਇਆ. ਔਰ ਫਿਰ ਉਹ ਕਹਿ ਰਿਹਾ ਕਿ ਵੀ ਇਹ ਇਹਨਾਂ ਦਾ ਜੋ ਵੀ ਹੋਇਆ. ਦੈਨ SG ਯੂਨਿਟ ਵਾਜ਼ ਲੇਟਰ ਪ੍ਰੈਸਡ ਇਨਟੂ ਸਰਵਿਸ following assassination of Indira Gandhi in October 1984. 1984 ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਜਿਹੜੀ SG ਯੂਨਿਟ ਹੈ ਇਹਨੂੰ ਫਿਰ ਲਿਆਂਦਾ ਗਿਆ. They had been called for protection of Rajiv Gandhi and his family. ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਉਹਨਾਂ ਦਾ ਕੰਮ ਮੁੱਕ ਗਿਆ ਸੀ, ਜਿਸ ਕੰਮ ਲਈ ਬਣਾਏ ਸੀ, ਫਿਰ ਉਹਨਾਂ ਨੂੰ ਇੰਦਰਾ ਗਾਂਧੀ ਨੂੰ, ਰਾਜੀਵ ਗਾਂਧੀ ਨੂੰ ਪ੍ਰੋਟੈਕਟ ਕਰਨ ਲਈ ਲਾਇਆ ਗਿਆ. ਨਾ ਉਹ ਦਰਬਾਰ ਸਾਹਿਬ 'ਚ ਕੁਛ ਕਰ ਸਕੇ, ਨਾ ਰਾਜੀਵ ਗਾਂਧੀ ਨੂੰ ਪ੍ਰੋਟੈਕਟ ਕਰ ਸਕੇ. ਤੇ ਇਹ ਜਿਹੜਾ ਸਪੈਸ਼ਲ ਗਰੁੱਪ ਲੇਟਰ ਵਾਜ਼ ਰੀਪਲੇਸਡ ਬਾਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ SPG that was raised in 1985 for the security of VIPs. ਔਰ ਇਹਦਾ ਐਂਡ ਉੱਥੋਂ ਹੀ ਸ਼ੁਰੂ ਹੋਇਆ ਸੀ ਕਮਾਂਡੋਆਂ ਦਾ, ਉੱਥੇ ਹੀ ਐਂਡ ਹੋਇਆ. ਸੋ ਇਹ ਇਜ਼ਰਾਈਲ ਦਾ ਕੀ ਰੋਲ ਹੈ
ਇਹ ਸਾਹਮਣੇ ਆ ਗਿਆ ਕਿ ਮੋਸਾਦ ਨੇ ਇਹਦੇ 'ਚ ਕੀ ਰੋਲ ਅਦਾ ਕੀਤਾ। ਤੇ ਅਸੀਂ ਮਾਰਗਰੇਟ ਥੈਚਰ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹਨੂੰ ਚਿੱਠੀ ਲਿਖੀ, ਉਹਨੇ ਵਾਪਸ ਆਪਣੇ MI6 ਦੇ ਭੇਜੇ। ਔਰ ਇਹ ਗੱਲ ਜਿਹੜੀ ਹੈ ਇਹੀ ਨਹੀਂ ਕਿ ਡੀਕਲਾਸੀਫਾਈਡ ਡਾਕੂਮੈਂਟ 'ਚੋਂ ਸਾਹਮਣੇ ਆਈ। ਫੋਰਨ ਸੈਕਟਰੀ ਵਿਲੀਅਮ ਹੇਗ ਨੇ ਜਿਹੜਾ ਫਾਈਂਡਿੰਗਸ ਆਫ ਏ ਰਿਵਿਊ ਦੇ ਉੱਤੇ ਜਿਹੜਾ ਹਾਊਸ ਆਫ ਕਾਮਨਸ 'ਚ ਬੋਲਦਿਆਂ ਕਿਹਾ ਕਿ British military advice was given to India ahead of 1984 deadly attack on a Sikh temple, but it had only limited impact, MPs had been told। और ये फॉरेन सैकटरी विलियम हेग कह रहे हैं कि जी ये असी जरूर दिता, एडवाइस भी दिता और दूजा भी होया, पर ਉਹਦਾ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਕਿਲਿੰਗਸ ਦੇ ਵਿੱਚ ਸਾਡਾ ਰੋਲ ਨਹੀਂ ਹੈ। ਹਾਲਾਂ ਜੇ ਤੁਸੀਂ ਕੋਈ ਮਰਡਰ ਟ੍ਰਾਇਲ ਕਰਦੇ ਹੋ, ਈਵਨ ਤੁਸੀਂ ਮੌਕੇ ਤੇ ਵੀ ਨਾ ਹੋਵੋ, 2 ਦਿਨ ਪਹਿਲਾਂ ਤੁਸੀਂ ਉਸ ਕੰਸਪੀਰੇਸੀ 'ਚ ਸ਼ਾਮਲ ਹੋ ਕਿ ਭਾਈ ਉਹਨੂੰ ਕਿਵੇਂ ਮਾਰਨਾ, ਤੇ ਜਿਹੜਾ ਮਰਡਰਰ ਹੈ ਉਹਨੂੰ ਵੀ ਉਹ 19 ਸਜ਼ਾ ਦਾ ਹੀ ਹੱਕਦਾਰ ਹੁੰਦਾ ਜਿੰਨਾ ਕੰਸਪੀਰੇਸੀ ਵਾਲਾ ਹੁੰਦਾ। ਸੋ ਇਹਦੇ 'ਚ ਤਾਂ ਇਹਨਾਂ ਨੇ ਮੰਨ ਲਿਆ ਕਿ ਉਸ ਕੰਸਪੀਰੇਸੀ ਦਾ ਹਿੱਸਾ ਸੀ, ਔਰ ਉਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਸਟੋਰਮ ਕਰਨਾ ਹੈ, ਇਹ ਮਿਸਟਰ ਹੇਗ ਸੈਡ UK assistance was purely advisory and given months beforehand, ਕਿ ਅਸੀਂ ਕਈ ਮਹੀਨੇ ਪਹਿਲਾਂ ਦਿੱਤੀ। ਔਰ ਇਹ ਕਿਉਂਕਿ ਪਿਛਲੇ ਮਹੀਨੇ ਇਹ ਇਨਕੁਆਇਰੀ ਹੋਈ ਜਦੋਂ ਇਸ ਖਬਰ ਦੇ ਮੁਤਾਬਕ, ਔਰ ਇਹ ਜਦੋਂ ਡਾਕੂਮੈਂਟ ਸਾਹਮਣੇ ਆਏ। ਔਰ ਮਿਸਟਰ ਹੇਗ ਨੇ ਇੱਕ ਗੱਲ ਹੋਰ ਕਹੀ। ਮਿਸਟਰ ਹੇਗ ਸੈਡ that as many as 3,000 people were killed during pilgrims caught in the crossfire, though official figure put the death toll at 575। ਹੁਣ ਇੰਡੀਅਨ ਨੇ ਤਾਂ ਉਹਨਾਂ ਨੇ ਇਹੀ ਕਿਹਾ, ਬਰਾੜ ਨੇ ਵੀ ਜੀ 300 ਉਹ ਮਰਿਆ, 97 ਸਾਡੇ ਸੋਲਜਰ ਮਰੇ, ਪਰ ਹੁਣੇ ਮਿਸਟਰ ਹੇਗ ਕਹਿ ਰਿਹਾ ਕਿ 3000 ਬੰਦਾ, ਹਾਲਾਂ ਹਕੀਕਤ 'ਚ 6 ਤੋਂ 8000 ਤੱਕ ਜਿਹੜੀਆਂ ਡੈਥਸ ਨੇ। ਔਰ ਫਿਰ ਉਹ ਕਹਿ ਰਿਹਾ ਕਿ ਸਿੱਖ ਕਮਿਊਨਿਟੀ ਬਹੁਤ ਅੰਡਰਸਟੈਂਡੇਬਲੀ ਮੈਂਬਰਸ ਆਫ ਸਿੱਖ ਕਮਿਊਨਿਟੀ ਅਰਾਊਂਡ ਦਾ ਵਰਲਡ ਸਟਿਲ ਫੀਲ ਦਾ ਪੇਨ and suffering caused by these events, ਕਿ ਉਹਨਾਂ ਨੂੰ ਬਹੁਤ ਤਕਲੀਫ ਹੈ। He told the Commons that British government had received an urgent request for help from Indian authorities who wanted to regain control of temple from Sikh militants। ਹੁਣ ਮੰਨ ਰਿਹਾ ਹੈ ਹਾਊਸ ਆਫ ਕਾਮਨਸ ਖਲੋ ਕੇ ਕਿ ਇੰਡੀਅਨ ਗਵਰਨਮੈਂਟ ਨੇ ਸਾਡੀ ਮਦਦ ਮੰਗੀ, ਕਿਉਂਕਿ ਉਹਨਾਂ ਨੇ ਅਰਜੈਂਟ ਮਦਦ ਮੰਗੀ ਕਿ ਦਰਬਾਰ ਸਾਹਿਬ ਨੂੰ ਅਸੀਂ ਲਿਬਰੇਟ ਕਰਵਾਉਣਾ। ਇਨ ਰਿਸਪੌਂਸ an unnamed British military advisor was sent to India in February 1984। ਇਹ ਫੋਰਨ ਸੈਕਟਰੀ ਕਹਿ ਰਿਹਾ ਕਿ ਉਸ ਰਿਕੁਐਸਟ ਤੋਂ ਬਾਅਦ ਫਰਵਰੀ 1984 'ਚ ਅਸੀਂ ਆਪਣਾ ਫੌਜੀ ਐਡਵਾਈਜ਼ਰ ਉੱਥੇ ਭੇਜਿਆ। ਐਂਡ ਹੀ ਰਿਕਮੈਂਡਡ ਐਨੀ ਅਟੈਕ ਸ਼ੁੱਡ ਬੀ ਅ ਲਾਸਟ। ਉਹਨੇ ਕਿਹਾ ਜੀ, ਉਹਨੇ ਵੈਸੇ ਸਲਾਹ ਦਿੱਤੀ ਕਿ ਕੋਈ ਵੀ ਹਮਲਾ ਜਿਹੜਾ ਉਹ ਅਖੀਰਲਾ ਜਿਹੜਾ ਉਹ ਆਪਸ਼ਨ ਹੋਣੀ ਚਾਹੀਦੀ ਹੈ। The advisor suggested using an element of surprise as well as helicopters to try to keep casualty numbers low, features which were not part of final operation, Mr. Haig said। ਇਹੀ ਨਹੀਂ ਹੈ, ਇਨਸਾਈਡ ਇਹ ਹੈ ਕਿ ਬ੍ਰਿਟਿਸ਼ਰਸ ਨੇ ਜਿਹੜੇ ਉਹਨਾਂ ਦੇ ਇਸ ਮਿਸ਼ਨ ਦੇ ਲਈ ਖਾਸ ਹੈਲੀਕਾਪਟਰ ਨੇ ਉਹ ਵੀ ਆਫਰ ਕੀਤੇ। ਉਹ ਵੈਦਰ ਯੂਜ਼ ਹੋਏ ਕਿ ਹੈਲੀਕਾਪਟਰ ਦਾ ਯੂਜ਼ ਹੋਏ, ਪਰ ਇਹ ਕਹਿ ਰਿਹਾ ਕਿ ਵੀ ਨੋ ਇਕਵਿਪਮੈਂਟ ਔਰ ਟ੍ਰੇਨਿੰਗ ਵਰ ਆਫਰਡ। ਵੀ ਅਸੀਂ ਸਲਾਹ ਦਿੱਤੀ, ਅਸੀਂ ਇਹ ਕਿਹਾ, ਅਸੀਂ ਐਡਵਾਈਜ਼ਰ ਭੇਜਿਆ, ਪਰ ਅਸੀਂ ਉਹਨਾਂ ਨੂੰ ਟ੍ਰੇਨਡ ਨਹੀਂ ਕੀਤਾ। ਟ੍ਰੇਨਡ ਤਾਂ ਮੋਸਾਦ ਨੇ ਜੋ ਕਰਤਾ, ਤੁਹਾਡੇ ਟ੍ਰੇਨਡ ਕਰਨ ਦੀ ਤੁਸੀਂ ਸਾਰੇ ਰਲੇ ਹੋਏ ਹੋ ਇੱਕ ਦੂਜੇ ਦੇ ਨਾਲ। ਔਰ ਉਹਦੇ 'ਚੋਂ ਕਹਿ ਰਿਹਾ ਕਿ ਵੀ ਇਹ ਜਿਹੜਾ ਅਸੀਂ ਇਨਵੈਸਟੀਗੇਟ ਕੀਤਾ 200 ਫਾਈਲਸ, 23,000 ਡਾਕੂਮੈਂਟ, ਇਹ ਉਹ, ਔਰ ਅਸੀਂ ਇਸ ਸਾਰੇ ਤੋਂ ਸਮਝਦੇ ਹਾਂ। ਆਈ ਹੋਪ the manner in which we have investigated these dreadful events will provide some reassurance to the Sikh community here in Britain and elsewhere। No, 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 mister। ਇਹ ਸਾਨੂੰ ਕੋਈ ਇੰਸ਼ੋਰੈਂਸ ਨਹੀਂ। ਇਹ ਤੁਹਾਡੀਆਂ ਕਾਲੀਆਂ ਕਰਤੂਤਾਂ, 98 ਸਾਲ ਤੁਸੀਂ ਪੰਜਾਬ ਨੂੰ ਵੀ ਦੱਬਿਆ, ਕਿਵੇਂ ਤੁਸੀਂ ਪਹਿਲਾਂ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦੇ ਕਬਜ਼ੇ ਕਰਵਾਏ, ਕਿਵੇਂ ਤੁਸੀਂ ਸਾਜ਼ਿਸ਼ੀ ਲੋਕ ਜਿਨ੍ਹਾਂ ਦਾ ਬਿਲਕੁਲ ਕੰਟਰੀ ਆਫ ਸ਼ਾਪਕੀਪਰਸ, ਤੁਸੀਂ ਕੁਛ ਜਿਹੜਾ ਪੈਸਿਆਂ ਦੇ ਲਈ ਤੁਸੀਂ ਪਾਰਟੀ ਹੋ ਜੋ ਦਰਬਾਰ ਸਾਹਿਬ ਦੇ ਉੱਤੇ ਜੋ ਭਾਰਤੀ ਫੌਜ ਨੇ ਜ਼ੁਲਮ ਕੀਤਾ। ਜੇ 3000 ਮੌਤਾਂ ਤੁਸੀਂ ਮੰਨੀਆਂ ਨੇ ਕਿ ਲੋਕ ਮਾਰੇ ਗਏ, ਇਹ ਤੁਹਾਡੇ ਤੇ ਇੱਕ ਦਿਨ ਆਏਗਾ। ਇਹ ਠੀਕ ਹੈ, ਕੌਮਾਂ ਦੀ ਤਕਦੀਰ ਬਦਲਦੀ ਹੈ ਇੱਕ ਦਿਨ। ਹੁਣ ਇਹ ਸਾਡੇ ਕੋਲ ਸਬੂਤ ਨੇ, UK ਦਾ ਕੀ ਰੋਲ ਹੈ, ਇਜ਼ਰਾਈਲ ਦਾ ਕੀ ਰੋਲ ਹੈ, KGB ਦਾ ਕੀ ਰੋਲ ਹੈ। ਤੁਸੀਂ ਬਚ ਰਹੇ ਹੋ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੋਂ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੋਂ, ਪਰ ਇੱਕ ਦਿਨ ਤੁਹਾਨੂੰ ਸਿੱਖ ਕੌਮ ਅਕਾਊਂਟੇਬਲ ਠਹਿਰਾਏਗੀ, ਤੁਹਾਡੇ ਇਸ ਕੰਟਰੀ ਆਫ ਸ਼ਾਪਕੀਪਰਸ ਨੂੰ ਵੀ
ਔਰ ਇੱਕ ਕੰਟਰੀ ਆਫ ਟਿਰਨ ਇਜ਼ਰਾਈਲ ਨੂੰ ਵੀ ਔਰ ਉਹ ਨਾਸਤਕ ਮੁਲਕ ਜਿਹੜਾ ਹੈ ਰਸ਼ੀਆ ਉਹਨਾਂ ਨੂੰ ਵੀ ਇਹ ਜ਼ਰੂਰ ਮੈਸੇਜ ਅਸੀਂ ਦੇਣਾ ਚਾਹੁੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।